का खालसा वाहिगुरू जी की फतेह। मैं तुहाडी होस्ट श्रीत कौर न्यूज़ TV 84 ਦੇ ਨਾਲ ਵੀਅਰਸ। ਪਿਛਲੇ ਦਿਨਾਂ 'ਚ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਆਏ ਤੇ 28 ਸਤੰਬਰ ਨੂੰ ਯੂਨਾਈਟਿਡ ਨੇਸ਼ਨ ਵਿੱਚ ਬੋਲਦਿਆਂ ਉਹਨਾਂ ਨੇ ਦਾਅਵਾ ਕੀਤਾ ਕਿ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। जिस दिन प्रधानमंत्री न्यूयॉर्क विच यह दावा कर रहे सन, ठीक उसी दिन पंजाब के जिला तरनताਰਨ ਦੇ ਨੌਸ਼ਹਿਰਾ ਪਨੂਆ ਕਸਬੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ प्रधान श्रोमणी अकाली दल ਅੰਮ੍ਰਿਤਸਰ एक बहुत ਵੱਡੇ ਇਕੱਠ ਨੂੰ ਸੰਬੋਧਿਤ ਕਰਦਿਆਂ ਭਾਰਤੀ ਡੈਮੋਕ੍ਰੇਸੀ ਦੀ ਹਕੀਕਤ ਦੁਨੀਆ ਸਾਹਮਣੇ ਦੱਸ ਰਹੇ ਸਨ। एक अंदाजे मुताबिक पंजाब भर च 75,000 तो ज़्यादा लोगों ने इस इंसाफ रैली में शमूलियत की। आज ਅਸੀਂ जिस शख्सियत नाल गलबात करन जा रहे हाँ उन्हां दा नाम है प्रोफैसर महिंदरपाल सिंह। ये श्रोमणी अकाली दल ਅੰਮ੍ਰਿਤਸਰ नाल लंबे समय तो जुड़े हुए हैं और इस पार्टी के जनरल सैकटरी भी हैं। तो साडे हुण लाइन ते जुड़ चुके हैं प्रोफैसर महिंदरपाल सिंह जी। वीर जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। ਵੀਰ ਜੀ ਤੁਹਾਡਾ TV 84 ਦੇ ਵਿੱਚ ਬਹੁਤ ਨਿੱਘਾ ਸਵਾਗਤ ਹੈ। ਵੀਰ ਜੀ ਤੁਸੀਂ ਪਹਿਲੀ ਵਾਰ ਸਾਡੇ TV 84 ਦੇ ਵਿਊਅਰਸ ਦੇ ਨਾਲ ਰੂਬਰੂ ਹੋ ਰਹੇ ਹੋ। ਸਭ ਤੋਂ ਪਹਿਲਾਂ ਸਵਾਲ ਜਵਾਬ ਤੋਂ ਪਹਿਲਾਂ ਅਸੀਂ ਜਾਣਨਾ ਚਾਹੋਗੇ ਤੁਸੀਂ ਆਪਣੇ ਬਾਰੇ ਸਾਨੂੰ ਦੱਸੋ ਕਿ ਤੁਸੀਂ ਕਦੋਂ ਤੇ ਕਿਵੇਂ ਪੰਥਕ ਸਿਆਸਤ ਵਿੱਚ ਆਏ। ਮੈਂ ਪੰਥਕ ਸਿਆਸਤ ਦੇ ਵਿੱਚ ਇਹੀ ਕਹਾਂਗਾ ਕਿ ਮੈਂ MA ਪੜ੍ਹਦਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ 1981-82 ਦੇ ਵਿੱਚ, ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਇੱਕ ਪੁਨਰ ਸੁਰਜੀਤੀ ਦਾ ਸਿੱਖਾਂ ਦੇ ਵਿੱਚ ਲਹਿਰ ਸ਼ੁਰੂ ਕੀਤੀ ਤੇ ਮੇਰੀ ਖੁਸ਼ਕਿਸਮਤੀ ਸੀ ਕਿ ਮੈਂ ਸੰਤ ਜਰਨੈਲ ਸਿੰਘ ਜੀ ਨੂੰ ਮਿਲਣ ਜਾਂਦਾ ਸੀ ਯੂਨੀਵਰਸਿਟੀ ਵੱਲੋਂ। ਤੇ ਇੱਕ ਦਿਨ ਅਜਿਹਾ ਵਾਕਿਆ ਵਾਪਰਿਆ 1982 ਦੇ ਵਿੱਚ। ਅਸੀਂ ਸਾਰੇ 5-6 ਦੋਸਤ ਖੜੇ ਸੀ, ਸੰਤ ਜੀ ਨਾਲ ਗੱਲ ਕਰ ਰਹੇ ਸੀ ਤੇ ਉਹਨਾਂ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਵੀ ਨੌਜਵਾਨੋ, ਅਗਲਾ ਟਾਈਮ ਤੁਹਾਡਾ, ਤੁਸੀਂ ਕੌਮ ਨੂੰ ਸਾਂਭਣਾ ਹੈ। ਬਸ ਉਹ ਦਿਨ ਤੇ ਅੱਜ ਦਿਨ ਮੈਂ ਇਸ ਸਿੱਖ ਆਈਡੀਆਲੋਜੀ ਨੂੰ ਮਤਲਬ ਕਿ ਅਪਣਾ ਕੇ ਚੱਲਿਆ ਤੇ ਕਿਤੇ ਇੱਕ ਮਿੰਟ ਵੀ ਐਸਾ ਨਹੀਂ ਆਇਆ ਕਿ ਮੈਂ ਇਹਨੂੰ ਭੁੱਲ ਕੇ ਚੱਲਿਆ ਹੋਵਾਂ। ਬਸ ਇਹੀ ਇੱਕ ਵਜ੍ਹਾ ਸੀ, ਇਹੀ ਕਾਰਨ ਸੀ। ਪਰਿਵਾਰਕ ਤੌਰ ਤੇ ਮੈਂ ਪਹਿਲਾਂ ਹੀ ਪੰਥਕ ਸੀ, ਇਸ ਲਈ ਇਸ ਲਹਿਰ ਵਿੱਚ ਆ ਗਿਆ। ਅੱਜ ਤੱਕ ਚੱਲਿਆ ਆ ਰਿਹਾ ਜੀ, ਆਪਣੇ ਵਿੱਤ ਮੁਤਾਬਕ ਸੇਵਾ ਨਿਭਾ ਰਿਹਾ ਜੀ। ਬਿਲਕੁਲ। ਤੇ ਵੀਰ ਜੀ ਹੁਣ ਅਸੀਂ ਇਨਸਾਫ ਰੈਲੀ ਬਾਰੇ ਤੁਹਾਨੂੰ ਕੁਐਸਚਨ ਪੁੱਛਦੇ ਹਾਂ। ਵੀਰ ਜੀ 28 ਸਤੰਬਰ ਨੂੰ ਨੌਸ਼ਹਿਰਾ ਪਨੂਆ ਜ਼ਿਲ੍ਹਾ ਤਰਨਤਾਰਨ ਵਿੱਚ ਜਿਹੜੀ ਹੋਈ ਇਨਸਾਫ ਰੈਲੀ ਸੰਬੰਧੀ ਸਾਡੇ ਦਰਸ਼ਕਾਂ ਨੂੰ ਥੋੜਾ ਵੇਰਵਾ ਸਹਿਤ ਦਿਓ। ਇਨਸਾਫ ਰੈਲੀ ਜਿਹੜੀ ਨੌਸ਼ਹਿਰਾ ਪਨੂਆ 'ਚ ਹੋਈ ਹੈ, ਉਹਦਾ ਮੁੱਖ ਕਾਰਨ ਇਹੀ ਸੀ ਕਿ ਪਾਰਟੀ ਲੰਬੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਤੇ ਦੇਖਦੀ ਆ ਰਹੀ ਹੈ ਕਿ ਜਿਸ ਨੂੰ ਦੁਨੀਆ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਕਿ ਇਹ ਡੈਮੋਕ੍ਰੇਸੀ ਹੈ, ਉਹ ਬਿਲਕੁਲ ਇੱਕ ਅਨਾਰਕੀ ਬਣ ਗਈ ਹੈ। ਤੇ ਜਿਹੜੇ ਵੀ ਹਕੂਮਤ ਇੱਥੇ ਕਰਦੇ ਨੇ ਉਹਨਾਂ ਦਾ ਸੇਮ ਏਜੰਡਾ ਹੁੰਦਾ ਹੈ, ਸਿਰਫ ਚਿਹਰੇ ਬਦਲਦੇ ਨੇ ਤੇ ਲੋਕਾਂ ਨਾਲ, ਖਾਸ ਕਰ ਘੱਟ ਗਿਣਤੀ ਨਾਲ ਤੇ ਫਿਰ ਖਾਸ ਕਰ ਸਿੱਖਾਂ ਨਾਲ ਜਿਹੜੀ 1947 ਤੋਂ ਲੈ ਕੇ ਅੱਜ ਤੱਕ ਬੇਇਨਸਾਫੀਆਂ ਹੋ ਰਹੀਆਂ ਨੇ, ਉਹਨਾਂ ਸਾਰਿਆਂ ਨੂੰ ਹੀ ਲੈ ਕੇ ਅਸੀਂ ਇਨਸਾਫ ਰੈਲੀ ਦਾ ਏਜੰਡਾ ਰੱਖਿਆ ਸੀ ਜੀ। ਬੇਇਨਸਾਫੀ ਕਿਸੇ ਇੱਕ ਫੀਲਡ 'ਚ ਨਹੀਂ ਹੋ ਰਹੀ, ਲਗਭਗ ਸਾਰੇ ਜ਼ਿੰਦਗੀ ਦੇ ਜਿਹੜੇ ਪੱਖ ਨੇ ਉਹਨਾਂ ਦੇ ਵਿੱਚ ਹਕੂਮਤਾਂ ਵੱਲੋਂ ਬੇਇਨਸਾਫੀਆਂ ਕੀਤੀਆਂ ਜਾਂਦੀਆਂ ਨੇ। ਮੈਂ ਪੰਜਾਬ 'ਚ ਰਹਿੰਦਾ, ਸਾਡੀ ਪਾਰਟੀ ਬਹੁਤਾ ਕੰਮ ਪੰਜਾਬ 'ਚ ਕਰਦੀ ਹੈ, ਇਸ ਲਈ ਮੈਂ ਪੰਜਾਬ ਸਰਕਾਰ ਦੀਆਂ ਬੇਇਨਸਾਫੀਆਂ ਜਿਹੜੀਆਂ ਹੋਈਆਂ ਉਹਨਾਂ ਬਾਰੇ ਇਹ ਕਹਾਂਗਾ ਕਿ ਲੋਕਾਂ ਦੇ ਵਿੱਚ ਇੱਕ ਅਜਿਹਾ ਡਰ ਤੇ ਅਜਿਹਾ ਵਹਿਮ ਪਾਇਆ ਜਾ ਰਿਹਾ ਹੈ ਕਿ ਸ਼ਾਇਦ ਸਰਕਾਰਾਂ ਦੇ ਖਿਲਾਫ ਬੋਲਣਾ, ਉਹਨਾਂ ਦੇ ਮਾੜੇ ਕੰਮਾਂ ਦੇ ਖਿਲਾਫ ਬੋਲਣਾ ਸਾਡਾ ਕੋਈ ਜੁਰਮ ਹੋਏਗਾ। ਇਸ ਚੀਜ਼ ਨੂੰ ਖਤਮ ਕਰਨ ਦੇ ਲਈ ਪਾਰਟੀ ਨੇ ਫੈਸਲਾ ਕੀਤਾ ਸੀ ਕਿ ਇਸ ਸੰਘਰਸ਼ ਨੂੰ ਹੁਣ ਅਗਲੇ ਪੜਾਅ ਦੇ ਵਿੱਚ ਲੋਕਾਂ ਦੀ ਜਿਹੜਾ ਦਿਲੋਂ ਗੁਲਾਮੀ ਦਾ ਡਰ ਜਿਹਾ ਪੈ ਗਿਆ ਹੈ ਤੇ ਉਹ ਕਾਨੂੰਨ ਦੇ ਰਾਜ ਨਾਲੋਂ ਰਾਜਿਆਂ ਦੇ ਰਾਜ ਨੂੰ ਜ਼ਿਆਦਾ ਅਹਿਮੀਅਤ ਦੇਣ ਲੱਗ ਗਏ ਵੀ ਇਹ ਇੱਥੋਂ ਦਾ ਸਰਕਲ ਪ੍ਰਧਾਨ ਹੈ ਅਕਾਲੀਆਂ ਦਾ ਜਾਂ ਕਾਂਗਰਸੀਆਂ ਦਾ ਜਾਂ ਭਾਜਪਾ ਵਾਲਿਆਂ ਦਾ, ਇਹਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਭਾਵੇਂ ਇਹ ਗਲਤ ਕਰ ਰਿਹਾ ਹੈ। ਇਸ ਸਟੈਗਨੇਸ਼ਨ ਨੂੰ ਖਤਮ ਕਰਨ ਦੇ ਲਈ ਅਸੀਂ ਇਹ ਰੈਲੀ ਕਰਨ ਦਾ ਫੈਸਲਾ ਕੀਤਾ ਸੀ ਤੇ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਕਿ ਅਸੀਂ ਪਹਿਲੇ ਪੜਾਅ ਦੇ ਵਿੱਚ ਇਸ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ 'ਚ ਸਫਲ ਹੋਏ ਹਾਂ। ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਹੈ, ਸਿੱਖਾਂ ਨੇ ਬਹੁਤ ਸਹਿਯੋਗ ਦਿੱਤਾ ਸੰਸਾਰ ਭਰ ਤੋਂ। ਬਸ ਇਹ ਮੁੱਖ ਕਾਰਨ ਸੀ ਰੈਲੀ ਦੇ ਕਰਨ ਦੇ। ਤੇ ਵੀ ਜਿਹੜੇ ਇਸ ਇਨਸਾਫ ਰੈਲੀ 'ਚ ਜਿਹੜੇ ਪੰਜਾਬ ਦੇ ਲੋਕਾਂ ਨੂੰ ਅਤੇ ਦਿੱਲੀ ਦਰਬਾਰ ਦੇ ਹਾਕਮਾਂ ਨੂੰ ਕੀ ਸੁਨੇਹਾ ਗਿਆ ਹੈ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਸੁਨੇਹਾ ਜਿਹੜਾ ਅਸੀਂ ਦੇਣਾ ਚਾਹਿਆ ਸੀ ਉਹ ਬਿਲਕੁਲ ਹੀ ਸਫਲ ਹੋਇਆ ਹੈ। ਉਹਨਾਂ ਨੂੰ ਇਹ ਸੁਨੇਹਾ ਗਿਆ ਕਿ ਚਾਹੇ ਅਸੀਂ ਕਿੰਨਾ ਲੰਮਾ ਵੀ ਜੁਰਮ ਕਰ ਲਈਏ,
ਜੀ ਬੱਚੇ ਇੱਕ ਛੋਟੀ ਜਿਹੀ ਕੌਮ ਦੇ ਅਸੀਂ ਅੱਧ ਤੋਂ ਵੱਧ ਵੀ ਨੌਜਵਾਨ ਮਾਰ ਦਈਏ, ਫਿਰ ਵੀ ਸਮੇਂ ਦੇ ਨਾਲ ਜੇ ਬੇਇਨਸਾਫੀ ਜਾਰੀ ਰਹੇਗੀ, ਘੱਟੋ ਘੱਟ ਜਿਹੜਾ ਸਿੱਖ ਸੋਚ ਵਾਲਾ ਵਿਅਕਤੀ ਹੈ, ਜਿਹਨੇ ਆਪਣੇ ਗੁਰੂ ਸਾਹਿਬ ਤੋਂ ਜ਼ੁਲਮ ਦੇ ਖਿਲਾਫ ਖੜਨ ਦੀ ਸਿੱਖਿਆ ਲਈ ਹੈ, ਉਹ ਕਿਸੇ ਵੀ ਹਾਲਤ ਵਿੱਚ ਚੁੱਪ ਕਰਕੇ ਨਹੀਂ ਬੈਠੇਗਾ ਜਦ ਤੱਕ ਕਿ ਉਹਨੂੰ ਇਨਸਾਫ ਨਹੀਂ ਮਿਲੂਗਾ। ਹਾਂਜੀ ਇਹ ਮੈਸੇਜ ਬਿਲਕੁਲ ਸਪਸ਼ਟ ਸੂਬਾ ਸਰਕਾਰਾਂ ਨੇ ਤੇ ਕੇਂਦਰੀ ਸਰਕਾਰਾਂ ਨੇ ਇਸ ਰੈਲੀ ਤੋਂ ਲੈ ਲਿਆ ਜੀ ਤੇ ਉਹ ਸਾਡੇ ਮਕਸਦ ਦਾ ਸ਼ੁਰੂਆਤ ਹੈ। ਅੱਗੇ ਲੜਾਈ ਜਿਹੜੀ ਅਸੀਂ ਚੱਲਦੇ ਆ ਰਹੇ ਹਾਂ ਉਹ ਚੱਲਦੀ ਰਹੂਗੀ। ਜੀ ਜੀ ਤੇ ਵੀਰ ਜੀ, ਜਿਸ ਤਰ੍ਹਾਂ ਇਸ ਇਨਸਾਫ ਵਾਲੀ ਜਿਹੜੀ ਖਬਰ ਹੈ ਪੰਜਾਬੀ ਮੀਡੀਆ ਨੇ ਥੋੜੀ ਬਹੁਤੀ ਕਵਰ ਕੀਤੀ ਹੈ, ਪਰ ਜਿਹੜਾ ਅੰਗਰੇਜ਼ੀ ਮੀਡੀਆ ਉਸਨੇ ਇਸ ਨੂੰ ਬਿਲਕੁਲ ਗੋਲ ਕਰ ਦਿੱਤਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪੰਜਾਬੀ ਮੀਡੀਆ ਵੀ ਸਾਨੂੰ ਲਗਭਗ 70% ਆਫ ਰੱਖਦਾ ਹੈ ਆਮ ਦਿਨਾਂ 'ਚ ਰੈਲੀ ਨੂੰ ਛੱਡ ਕੇ ਜੀ ਤੇ ਇੰਗਲਿਸ਼ ਮੀਡੀਆ ਜਿਹੜਾ ਹੈ ਇਹ ਸਾਨੂੰ ਟੋਟਲ ਬਲੈਕ ਆਊਟ ਕਰਦਾ ਹੈ। ਪਿਛਲੇ 30 ਸਾਲ ਦਾ ਰਿਕਾਰਡ ਤੁਸੀਂ ਦੇਖ ਸਕਦੇ ਹੋ, ਮੀਡੀਆ ਔਨ ਰਿਕਾਰਡ ਹੁੰਦਾ ਹੈ ਜੀ ਤੇ ਕਿਸੇ ਇੱਕ ਅਖਬਾਰ ਲਈ ਉਹ ਬਹੁਤ ਅਹਿਮ ਖਬਰ ਹੁੰਦੀ ਹੈ, ਉਹ ਫਰੰਟ ਪੇਜ ਤੇ ਹੁੰਦਾ, ਦੂਜੇ ਲਈ ਉਹ ਖਬਰ ਹੀ ਨਹੀਂ ਹੁੰਦੀ। ਇਹ ਗੱਲ ਅਸੀਂ ਲੋਕਾਂ ਨੂੰ ਦੱਸਣ ਵਿੱਚ ਕਾਮਯਾਬ ਹੋਏ ਹਾਂ ਕਿ ਕਿਉਂ ਕਿਸੇ ਇੱਕ ਬੰਦੇ ਦੀ ਖਬਰ ਲਾਈ ਜਾਂਦੀ ਹੈ ਤੇ ਦੂਜੇ ਦੀ ਨਹੀਂ ਲਾਈ ਜਾਂਦੀ। ਕਿਉਂਕਿ ਲੋਕ ਸਾਨੂੰ ਕਹਿੰਦੇ ਸੀ ਅਕਸਰ ਕਿ ਤੁਸੀਂ ਮਤਲਬ ਤੁਹਾਡੀ ਖਬਰ ਨਹੀਂ ਆਉਂਦੀ ਜੀ। ਹੁਣ ਲੋਕਾਂ ਨੇ ਖੁਦ ਆ ਕੇ ਦੇਖਿਆ ਕਿ ਉੱਥੇ ਇੰਨਾ ਵੱਡਾ ਇਕੱਠ ਹੋਇਆ, ਕੀ ਇਹ ਨਿਊਜ਼ਪੇਪਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਲੋਕਾਂ ਤੱਕ ਇਹ ਗੱਲ ਪਹੁੰਚਾਵੇ? ਇਹ ਉਹਦੀ ਜ਼ਿੰਮੇਵਾਰੀ ਬਣਦੀ ਹੈ। ਮੈਂ ਦੂਜੀ ਤਰ੍ਹਾਂ ਇਸ ਗੱਲ ਨੂੰ ਕਹਾਂਗਾ ਕਿ ਆਮ ਤੌਰ ਤੇ ਸਾਰੀ ਦੁਨੀਆ 'ਚ ਇੱਕ ਗੱਲ ਰਿਕੋਗਨਾਈਜ਼ ਕੀਤੀ ਜਾਂਦੀ ਹੈ ਕਿ ਡੈਮੋਕ੍ਰੇਸੀ ਦੇ 4 ਪਿਲਰ ਮੰਨੇ ਜਾਂਦੇ ਨੇ, ਲੈਜਿਸਲੇਟਿਵ, ਐਗਜ਼ੀਕਿਊਟਿਵ ਐਂਡ ਜੁਡੀਸ਼ਰੀ, ਤੇ ਚੌਥਾ ਜਿਹੜਾ ਪਿਲਰ ਮੰਨਿਆ ਜਾਂਦਾ ਹੈ ਅੱਜ ਦੇ ਯੁੱਗ 'ਚ ਉਹ ਮੀਡੀਆ। ਜੇ ਇਹ 3 ਉੱਪਰਲੇ ਜਿਹੜੇ ਮੈਂ ਪਹਿਲਾਂ ਗਿਣੇ ਨੇ ਪਿਲਰਸ ਨੇ ਜਿਹੜੇ ਡੈਮੋਕ੍ਰੇਸੀ ਦੇ, ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਤਾਂ ਉਹਨਾਂ ਤੇ ਕੇਸ ਕੀਤਾ ਜਾ ਸਕਦਾ ਕਿਸੇ ਅਦਾਲਤ ਵਿੱਚ। ਜੇ ਮੀਡੀਆ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਤੇ ਇਹ ਅਸੀਂ ਇੱਕ ਸਵਾਲ ਖੜਾ ਕੀਤਾ ਹੈ ਅੱਗੇ, ਇਸ ਤੇ ਅਸੀਂ ਫਿਰ ਦੁਬਾਰਾ ਕਰਾਂਗੇ ਗੱਲ ਕਿ ਉਹ ਜਿਹੜਾ ਚੌਥਾ ਪਿਲਰ ਹੈ ਉਹ ਜੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਤਾਂ ਉਸ ਤੇ ਵੀ ਕੇਸ ਕੀਤਾ ਜਾਏ। ਘੱਟੋ ਘੱਟ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਇਹ ਕੇਸ ਕਰ ਦਿੱਤਾ ਹੈ ਤੇ ਜਿਹੜਾ ਲੀਗਲ ਜੁਡੀਸ਼ਰੀ ਹੈ ਉਹਦੇ ਵਿੱਚ ਵੀ ਅਸੀਂ ਜਲਦੀ ਹੀ ਇਸ ਗੱਲ ਨੂੰ ਲੈ ਕੇ ਜਾਵਾਂਗੇ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਹੁਣ 2014 ਦੀਆਂ ਇਲੈਕਸ਼ਨਸ ਆ ਰਹੇ ਨੇ, ਕੀ ਸ਼੍ਰੋਮਣੀ ਅਕਾਲੀ ਦਲ 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਪਾਰਟਿਸਿਪੇਟ ਕਰਨਗੇ? ਇਸ ਬਾਰੇ ਵੀ ਦੱਸੋ। ਅਸੀਂ ਬਿਲਕੁਲ ਪਾਰਟਿਸਿਪੇਟ ਕਰਾਂਗੇ ਜੀ। ਜੀ ਇੱਕ ਐਸੀ ਲਹਿਰ ਸਾਨੂੰ ਚਲਾਈ ਹੈ ਅਸੀਂ, ਜਿਹਦੇ ਵਿੱਚ ਅਸੀਂ ਲੋਕਾਂ 'ਚ ਇਹ ਮੈਸੇਜ ਲੈ ਕੇ ਗਏ ਹਾਂ ਤੇ ਅੱਗੇ ਇਹਦੇ ਤੇ ਸਾਨੂੰ ਵਰਕ ਵੀ ਕਰਨਾ ਪਏਗਾ ਅਗਲੇ ਜਿੰਨੇ ਵੀ ਮਹੀਨੇ ਬਚਣਗੇ ਕਿ ਜਿਸ ਤਰ੍ਹਾਂ ਇੱਥੇ ਭ੍ਰਿਸ਼ਟਾਚਾਰ ਤੇ ਗਲਤ ਕੰਮਾਂ ਦਾ, ਨਸ਼ਿਆਂ ਦਾ ਪ੍ਰਚਾਰ ਤੇ ਵਰਤੋਂ ਹੋ ਰਹੀ ਹੈ, ਅਸੀਂ ਉਹਦੇ ਵਿੱਚ ਕਿਵੇਂ ਆਪਣੀ ਜਗ੍ਹਾ ਬਣਾਉਣੀ ਹੈ। ਕਿਉਂਕਿ ਜੇਕਰ ਸਾਰਾ ਕੁਝ ਕਰਨ ਦੇ ਬਾਵਜੂਦ ਲੋਕਾਂ ਦੀ ਜਿਹੜੀ ਜਿਹਨੀ ਗੁਲਾਮੀ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਉਹਦੇ ਵਿੱਚ ਨਸ਼ਾ ਹੀ ਭਾਰੂ ਰਿਹਾ ਤਾਂ ਕਈ ਵਾਰ ਵੋਟਾਂ ਦੇ ਵਿੱਚ ਲੜਨਾ ਜਾਂ ਖੜਨਾ ਜਾਂ ਨਾ ਖੜਨਾ ਬਰਾਬਰ ਹੋ ਜਾਂਦਾ ਹੈ। ਸੋ ਅਸੀਂ ਇਸੇ ਲਈ ਇਹ ਗੱਲ ਕੀਤੀ ਹੈ ਕਿ ਜਿਹੜੇ ਇਹ ਨਸ਼ੇ ਨੂੰ ਸਰਕਾਰਾਂ ਆਪ ਵਰਤਾ ਰਹੀਆਂ ਨੇ ਉਹਨਾਂ ਨੂੰ ਕਿਸੇ ਤਰੀਕੇ ਰੋਕਿਆ ਜਾਵੇ। ਇਹ ਗੱਲ ਲੋਕਾਂ 'ਚ ਪਹਿਲੇ ਪੜਾਅ 'ਚ ਬਹੁਤ ਵਧੀਆ ਤਰੀਕੇ ਨਾਲ ਲਈ ਗਈ ਹੈ ਕਿ ਇੱਥੇ ਇੱਕ ਕਲਚਰ ਹੈ। ਤੁਸੀਂ ਗਰਾਊਂਡ ਰਿਐਲਿਟੀ ਬਾਰੇ ਇੱਥੇ ਪਤਾ ਕਰ ਸਕਦੇ ਹੋ ਕਿਸੇ ਵੀ ਰੂਪ 'ਚ, ਤੁਸੀਂ ਮੀਡੀਆ ਦੇ ਨਾਲ ਜੁੜੇ ਹੋਏ ਹੋ ਕਿ ਜਦੋਂ ਵੀ ਕੋਈ ਪਾਰਟੀ ਕੋਈ ਰੈਲੀ ਕਰਦੀ ਹੈ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਬਿਨਾਂ, ਉਹਨਾਂ ਦੀਆਂ ਬੱਸਾਂ ਦੇ ਵਿੱਚ ਸ਼ਾਮ ਨੂੰ ਸ਼ਰਾਬ ਦੀਆਂ ਪੇਟੀਆਂ ਰੱਖੀਆਂ ਜਾਂਦੀਆਂ ਨੇ। ਉਹ ਜਿਹੜੀਆਂ ਪੇਟੀਆਂ ਦੇ ਲਾਲਚ ਪੱਖੋਂ ਲੋਕ ਆਉਂਦੇ ਨੇ, ਪਰ ਇਹ ਇੱਕ ਐਸੀ ਰੈਲੀ ਸੀ ਜਿਹਦੀ ਗੈਦਰਿੰਗ ਵੀ ਸਾਰੇ ਪੰਜਾਬ ਦੀਆਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਕੀਤਾ ਉਸ ਤੋਂ ਵੱਡੀ ਸੀ ਤੇ ਉਹਦੇ ਵਿੱਚ ਪੇਟੀਆਂ ਤੱਕ ਹੀ ਲੋਕ ਆਪਣੇ ਜੇਬਾਂ ਤੋਂ ਪੈਸੇ ਖਰਚ ਕਰਕੇ ਇੱਥੇ ਆਪਣੇ ਲੀਡਰਸ ਨੂੰ ਸੁਣਨ ਆਏ ਸੀ, ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਤੇ ਹੋਰ ਪਾਰਟੀ ਲੀਡਰਸ ਨੂੰ। ਸੋ ਉਹ ਇਹ ਜਿਹੜੀ ਸ਼ੁਰੂਆਤ ਹੈ, ਇਹ ਗੱਲ ਦਾ ਮੈਸੇਜ ਹੈ ਕਿ ਅਗਲੀਆਂ ਚੋਣਾਂ ਦੇ ਵਿੱਚ ਅਸੀਂ ਨਸ਼ੇ ਤੋਂ ਬਿਨਾਂ, ਜਿਵੇਂ ਅਸੀਂ ਪਹਿਲਾਂ ਚੱਲਦੇ ਆ ਰਹੇ ਹਾਂ, ਇੱਕ ਬਹੁਤ ਵੱਡੀ ਚੋਣ ਜਿਹੜੀ ਹੈ ਮੂਵਮੈਂਟ ਚਲਾਵਾਂਗੇ। ਲੋਕ ਜਿਹੜੇ ਨੇ ਇਸ ਗੱਲ ਤੋਂ ਦੁਖੀ ਨੇ ਉਹ ਇੱਧਰ ਨੂੰ ਅਟਰੈਕਟ ਹੋਣਗੇ। ਜੀ ਤੇ ਵੀਰ ਜੀ, ਤੁਸੀਂ ਇਹ ਵੀ ਦੱਸੋ ਕਿ ਤੁਸੀਂ ਆਪਣੀ ਪਾਰਟੀ ਦੇ ਏਜੰਡੇ ਜਾਂ ਭਵਿੱਖ ਦੇ ਪ੍ਰੋਗਰਾਮਾਂ ਸੰਬੰਧੀ ਕੁਝ ਹੋਰ ਕਹਿਣਾ ਚਾਹੋਗੇ? ਮੁੱਖ ਤੌਰ ਤੇ ਸਾਡਾ ਜਿਹੜਾ ਇੱਕ ਬੇਸਿਕ ਏਜੰਡਾ ਹੈ
ਉਹ ਹੈ ਹਿਊਮਨ ਰਾਈਟਸ ਦੀ ਵੈਲਿਊਜ਼ ਨੂੰ ਲੋਕਾਂ ਤੱਕ ਪਹੁੰਚਾਉਣਾ। ਹਾਂਜੀ ਕਿਉਂਕਿ ਨਸ਼ਹਿਰਾ ਪਨੂਆ ਦੇ ਵਿੱਚ ਥਾਂ ਦੀ ਚੋਣ ਵੀ ਇਸ ਲਈ ਕੀਤੀ ਗਈ ਸੀ ਜੀ ਕਿ ਪਿਛਲੇ ਦਿਨਾਂ 'ਚ ਇੱਕ ਥਾਣੇਦਾਰ ਪੰਜਾਬ ਪੁਲਿਸ ਦਾ ਸੁਰਜੀਤ ਸਿੰਘ ਇਹ ਮੰਨਿਆ ਸੀ ਕਿ 83 ਸਿੱਖ ਨੌਜਵਾਨ ਮੈਂ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ ਆਪਣੇ ਅਫਸਰਾਂ ਦੇ ਕਹਿਣ ਤੇ। ਜੀ ਸੋ ਇਹ ਜਿਹੜਾ ਏਜੰਡਾ ਹੈ, ਜਿਵੇਂ ਜਸਪਾਲ ਸਿੰਘ ਚੌੜ ਸਿਧਵਾਂ ਗੁਰਦਾਸਪੁਰ 'ਚ ਸ਼ਹੀਦ ਕਰਤਾ ਗਿਆ ਪੁਲਿਸ ਵੱਲੋਂ, ਜੀ ਉਹਦਾ ਅੱਜ ਤੱਕ FIR ਦਰਜ ਨਹੀਂ ਹੋਈ ਹੈ, 1.5 ਸਾਲ ਬੀਤ ਗਿਆ। ਪਹਿਲਾਂ ਦਰਸ਼ਨ ਸਿੰਘ ਲੋਹਾਰਾ ਮਾਰਤਾ ਗਿਆ ਸੀ 3 ਸਾਲ ਪਹਿਲਾਂ, 4 ਸਾਲ, ਉਹਦਾ ਵੀ ਕੋਈ ਨਹੀਂ ਹੋਇਆ। ਮੀਨਸ ਜਦੋਂ ਸਿੱਖਾਂ ਦੇ ਬੱਚਿਆਂ ਦਾ ਸ਼ਿਕਾਰ ਖੇਡਿਆ ਜਾਂਦਾ ਹੈ, ਇਹ ਏਜੰਡਾ ਸਾਡੇ ਲਈ ਸਭ ਤੋਂ ਅਹਿਮ ਹੈ। ਜਿਹੜੇ ਜਿਨ੍ਹਾਂ 'ਚ ਨਜਾਇਜ਼ ਬੈਠੇ ਨੇ ਉਹਨਾਂ ਦਾ ਅਹਿਮ ਹੈ। ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਹਿਊਮਨ ਵੈਲਿਊਜ਼ ਨੇ, ਸਿਹਤ ਵੈਲਿਊ, ਐਜੂਕੇਸ਼ਨ ਵੈਲਿਊ, ਨਸ਼ੇ ਤੋਂ ਮੁਕਤ ਇੱਕ ਸਮਾਜ ਸਿਰਜਣਾ, ਇਹ ਸਾਰਾ ਜਿਹੜਾ ਸਾਡੀ ਪਾਰਟੀ ਦਾ ਮੁੱਖ ਏਜੰਡਾ। ਹਾਂਜੀ ਜੀ, ਬੇਰੁਜ਼ਗਾਰੀ ਨੂੰ ਖਤਮ ਕਰਨਾ, ਇਹ ਪਾਣੀ ਦਾ ਬੜਾ ਵੱਡਾ ਮਸਲਾ ਹੈ ਪੰਜਾਬ ਦੇ ਵਿੱਚ, ਖੇਤੀ ਸਾਡਾ ਮੁੱਖ ਉਹ ਹੈ। ਇਹ ਸਾਰਾ ਕੁਝ ਹੀ ਸਾਡੇ ਏਜੰਡੇ ਤੇ ਰਿਹਾ ਵੀ ਹੈ ਤੇ ਅੱਗੇ ਅਸੀਂ ਹਾਈਲਾਈਟ ਕਰਾਂਗੇ ਇਹਨਾਂ ਚੀਜ਼ਾਂ ਨੂੰ। ਬਿਲਕੁਲ ਅਸੀਂ ਤੁਹਾਡੇ ਵਰਗੇ ਜਿਹੜੇ ਇਮਾਨਦਾਰ ਮੀਡੀਆ ਦੇ ਥੰਮ ਨੇ, ਅਸੀਂ ਉਹਨਾਂ ਦਾ ਸਹਿਯੋਗ ਵੀ ਮੰਗਦੇ ਹਾਂ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਪਹਿਲੀ ਵਾਰ TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ ਹੋ, ਸਾਡਾ ਵਕਤ ਜਾ ਰਿਹਾ ਬ੍ਰੇਕ ਦੇ ਵੱਲ, ਤੇ ਅਸੀਂ ਚਾਹਾਂਗੇ ਤੁਸੀਂ ਇਹਨਾਂ ਨੂੰ TV 84 ਦੇ ਦਰਸ਼ਕਾਂ ਨੂੰ ਸੁਨੇਹਾ ਜ਼ਰੂਰ ਦੇਵੋ। ਮੈਂ ਸਾਰਿਆਂ ਨੂੰ ਤੁਹਾਡੇ TV ਚੈਨਲ TV 84 ਰਾਹੀਂ ਇਹੀ ਸੁਨੇਹਾ ਦੇਣਾ ਚਾਹਾਂਗਾ ਹੱਥ ਜੋੜ ਕੇ ਕਿ ਤੁਸੀਂ ਦੁਨੀਆ ਦੇ ਮਹਾਨ ਪੈਗੰਬਰ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਸਟੱਡੀ ਕਰੋ, ਉਸ ਤੋਂ ਬਾਅਦ ਉਹਦੇ ਤੇ ਅਮਲ ਕਰੋ। ਤੇ ਜਦੋਂ ਤੁਸੀਂ ਅਮਲ ਕਰੋਗੇ, ਮੈਨੂੰ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਏਜੰਡੇ ਨੇ ਜਾਂ ਜਿਹੜਾ ਇਹਦਾ ਮਕਸਦ ਆ, ਏਮ ਹੈ, ਇਹ ਗੁਰੂ ਨਾਨਕ ਸਾਹਿਬ ਜੀ ਵੱਲੋਂ ਸਮਝਾਇਆ ਗਿਆ ਹੀ ਏਜੰਡਾ ਹੈ। ਉਹਦੇ ਵਿੱਚ ਤੁਸੀਂ ਹਰ ਤਰ੍ਹਾਂ ਨਾਲ, ਜਿਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ, ਜਿੱਥੇ ਵੀ ਤੁਸੀਂ ਬੈਠੇ ਹੋ, ਇਹ ਇੱਕ ਇਨਸਾਫ ਦੀ ਲਹਿਰ ਹੋਏਗੀ। ਤੁਸੀਂ ਤਨ ਮਨ ਧਨ ਜਿਸ ਵੀ ਤਰੀਕੇ ਨਾਲ ਕਰ ਸਕਦੇ ਹੋ ਸਹਿਯੋਗ, ਉਹ ਜ਼ਰੂਰ ਕਰੋ। ਹਾਂਜੀ ਬਿਲਕੁਲ ਵੀਰ ਜੀ, ਤੁਹਾਡੇ ਬਹੁਤ ਬਹੁਤ ਸ਼ੁਕਰੀਆ। TV 84 ਦੇ ਦਰਸ਼ਕਾਂ ਦੇ ਅੱਜ ਰੂਬਰੂ ਹੋਏ ਹੋ ਤੇ ਬਹੁਤ ਸਾਰੇ ਸਿੱਖ ਮਸਲੇ ਵੀ ਸਾਹਮਣੇ ਆਉਂਦੇ ਜਿਨ੍ਹਾਂ ਦੇ ਬਾਰੇ ਇਸ ਤਰ੍ਹਾਂ ਗੱਲਬਾਤ ਕਰਾਂਗੇ, ਪਰ ਉਹ ਅਗਲੀ ਵਾਰ ਕਰਾਂਗੇ। ਪਰ ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੀ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਵੀਰ ਜੀ, ਸ਼ੁਕਰੀਆ। ਵਾਹਿਗੁਰੂ ਜੀ ਫਤਿਹ। ਵਿਊਅਰਸ, ਇੱਥੇ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। ਸਾਡਾ ਇਸੇ ਤਰ੍ਹਾਂ ਬਣੇ ਰਹੋ। We'll be right back after a short break.